मसीह यसू ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਇੱਕ ਖਾਸ ਟੌਪਿਕ ਤੇ ਗੱਲ ਕਰਾਂਗੇ ਤੇ ਖੁਦਾ ਦੇ ਕਲਾਮ ਚੋਂ ਸਿੱਖਾਂਗੇ। ਤੇ ਅੱਜ ਖੁਦਾ ਦੇ ਖਾਦਮਾਂ ਨਾਲ ਵੀ ਗੱਲ ਕਰਾਂਗੇ ਕਿ ਥੋੜਾ ਜਿਹਾ ਤੁਸੀਂ ਵੀ ਧਿਆਨ ਕਰੋ। ਬਾਈਬਲ ਸਾਨੂੰ ਦੱਸਦੀ ਏ ਪੈਦਾਇਸ਼ ਦੀ ਕਿਤਾਬ ਦੇ ਵਿੱਚ ਕਿ ਖੁਦਾ ਨੇ ਜਦੋਂ ਤਖਲੀਕੇ ਕਾਇਨਾਤ ਬਣਾਈ, ਸਾਰੀ ਦੁਨੀਆ ਬਣਾਈ ਤੇ ਉਹਨੇ ਆਦਮ ਨੂੰ ਵੀ ਬਣਾਇਆ ਤੇ ਹਵਾ ਨੂੰ ਵੀ ਬਣਾਇਆ ਤੇ ਉਹਨਾਂ ਨੂੰ ਬਾਗੇ ਅਦਨ ਦੇ ਵਿੱਚ ਰੱਖਿਆ। ਕਿਉਂ? ਖੁਦਾ ਨੇ ਜ਼ਮੀਨ ਤੇ ਇੱਕ ਬਾਗ ਲਾਇਆ, 4 ਨਦੀਆਂ ਉਹਦੇ ਵਿੱਚੋਂ 4 ਦਰਿਆ ਛੋਟੇ ਰੱਖੇ ਤਾਂ ਕਿ ਜਿਹੜੇ ਪਾਣੀ ਦੇਣ ਬਾਗ ਨੂੰ, ਤੇ ਦਰਿਆਏ ਫਰਾਤ ਉਹਨਾਂ ਦੇ ਵਿੱਚ ਵੀ ਸ਼ਾਮਲ ਹੈ। ਤੇ ਹੋਇਆ ਇੰਜ ਵੀ ਖੁਦਾ ਨੇ ਬਾਗ ਦੇ ਅੰਦਰ ਜਦੋਂ ਦਰਖਤ ਲਾ ਲਏ ਤੇ ਫਿਰ ਬਾਬੇ ਆਦਮ ਨੂੰ ਤੇ ਅੰਮਾ ਹਵਾ ਨੂੰ ਵੀ ਰੱਖਿਆ। ਬਾਈਬਲ ਦੱਸਦੀ ਏ ਕਿ ਖੁਦਾ ਰੋਜ਼ ਠੰਡੇ ਵੇਲੇ ਯਾਨੀ ਸ਼ਾਮ ਦੇ ਵੇਲੇ ਖੁਦਾ ਆਦਮ ਤੇ ਹਵਾ ਨਾਲ ਗੱਲਾਂ ਕਰਦਾ ਸੀ। ਰੋਜ਼ ਉਹਨਾਂ ਦੀ ਕਚਹਿਰੀ ਹੁੰਦੀ ਸੀ, ਰੋਜ਼ ਉਹਨਾਂ ਨੇ ਬੈਠਣਾ ਤੇ ਦੇਰ ਤੱਕ ਬੈਠਣਾ ਤੇ ਗੱਲਾਂ ਬਾਤਾਂ ਕਰਨੀਆਂ ਨੇ। ਲੇਕਿਨ ਰੋਜ਼ ਮਿਲਣ ਦੇ ਬਾਵਜੂਦ ਇੰਜ ਹੋਇਆ, ਅੰਮਾ ਹਵਾ ਗੁਨਾਹ 'ਚ ਡਿੱਗ ਪਈ ਤੇ ਆਦਮ ਵੀ ਗੁਨਾਹ 'ਚ ਡਿੱਗ ਪਿਆ ਤੇ ਉਹਨਾਂ ਨੂੰ ਬਾਗੇ ਅਦਨ ਦੇ ਵਿੱਚੋਂ ਕੱਢਣਾ ਪੈ ਗਿਆ। ਖੁਦਾ ਬਾਈਬਲ ਕਹਿੰਦੀ ਏ ਖੁਦਾ ਨੇ ਆਦਮ ਤੇ ਹਵਾ ਨੂੰ ਬਾਗੇ ਅਦਨ ਚੋਂ ਬਾਹਰ ਕੱਢਤਾ ਤੇ ਬਾਗੇ ਅਦਨ ਦੇ ਦਰਵਾਜ਼ੇ ਤੇ ਸ਼ੋਲਾਜ਼ਨ ਤਲਵਾਰ ਤੇ ਕਰੂਬੀ ਫਰਿਸ਼ਤਿਆਂ ਦਾ ਪਹਿਰਾ ਲਾਤਾ ਤਾਂ ਕਿ ਆਦਮ ਵਾਪਸ ਅੰਦਰ ਨਾ ਆ ਸਕੇ। ਲੇਕਿਨ ਜਿਹੜੀ ਮੈਂ ਅੱਜ ਗੱਲ ਕਰਨਾ ਚਾਹਨਾ, ਰੋਜ਼ ਖੁਦਾ ਨਾਲ ਮਿਲਣਾ, ਇੰਨੀ ਰਫਾਕਤ, ਲੰਬੀ ਕਚਹਿਰੀ, ਖੁਦਾ ਦੇ ਨਾਲ ਗੱਲਾਂ ਹੋਣ ਦੇ ਬਾਵਜੂਦ ਵੀ ਇਨਸਾਨ ਗੁਨਾਹ 'ਚ ਡਿੱਗ ਪਿਆ, ਖੁਦਾ ਤੋਂ ਨਾਫਰਮਾਨੀ ਕਰ ਲਈ, ਖੁਦਾ ਦੀ ਨਾਫਰਮਾਨੀ ਕਰ ਲਈ। ਲੇਕਿਨ ਇੰਨੀ ਰਫਾਕਤ ਹੋਣ ਦੇ ਬਾਵਜੂਦ ਵੀ ਇਹ ਕੰਮ ਹੋ ਗਿਆ। ਤੇ ਖੁਦਾ ਦੇ ਖਾਦਮੋ ਜ਼ਰਾ ਗੌਰ ਨਾਲ ਸੁਣੋ। ਅੱਜ ਮੂਸਾ ਨੂੰ ਜਦੋਂ ਵੇਖਿਆ, ਖੁਦਾ ਦਾ ਬੰਦਾ ਮੂਸਾ ਪਹਾੜ ਤੇ ਵੇ ਤੇ ਪਹਾੜ ਤੇ ਖੁਦਾ ਨਾਲ ਗੱਲਾਂ ਕਰਨ ਡਿਆ 40 ਦਿਨ ਤੇ 40 ਰਾਤ। ਤੇ ਬਾਈਬਲ ਕਹਿੰਦੀ ਹੈ ਖੁਦਾ ਨੇ 10 ਹੁਕਮ ਦਿੱਤੇ, ਇਹ ਲੈ ਫੜ ਸ਼ਰੀਅਤ ਤੇ ਮੇਰੇ ਲੋਕਾਂ ਨੂੰ ਦੇ, ਤਾਂ ਕਿ ਇਸ ਆਇਨ ਤੇ, ਇਸ ਕਾਨੂੰਨ ਤੇ, ਇਸ ਸ਼ਰੀਅਤ ਦੀ ਤੇ ਅਮਲ ਕਰਨ ਤੇ ਮੇਰਾ ਤੇ ਉਹਨਾਂ ਦਾ ਰਫਾ ਜਿਹੜਾ ਨਾ ਉਹ ਮੈਂ ਉਹਨਾਂ ਨਾਲ ਮਿਲਦਾ ਰਵਾਂ, ਉਹ ਗੁਨਾਹ 'ਚ ਨਾ ਡਿੱਗਣ ਤੇ ਚੰਗੀ ਜ਼ਿੰਦਗੀ, ਅੱਛੀ ਜ਼ਿੰਦਗੀ ਬਸਰ ਕਰਨ। ਅਸੀਂ ਬਾਈਬਲ ਦੇ ਵਿੱਚੋਂ ਵੇਖਦੇ ਹਾਂ ਕਿ 40 ਦਿਨ ਤੇ 40 ਰਾਤਾਂ ਜਦੋਂ ਲੀਡਰ ਆਪਣੇ ਲੋਕਾਂ ਤੋਂ ਦੂਰ ਹੈ ਤੇ ਥੱਲੇ ਉਹਨਾਂ ਨੇ ਇੱਕ ਬਛੜਾ ਬਣਾ ਲਿਆ, ਖੁਦਾ ਦੂਜਾ ਬਣਾ ਲਿਆ ਤੇ ਉਹਦੀ ਪ੍ਰਸਤਿਸ਼ ਕਰਨ ਲੱਗ ਪਏ। ਖੁਦਾ ਨੂੰ ਵੀ ਗੁੱਸਾ ਆਇਆ ਤੇ ਮੂਸਾ ਨੂੰ ਵੀ ਗੁੱਸਾ ਆਇਆ। ਮੂਸਾ ਨੇ ਉਹ 10 ਹੁਕਮ ਦੀਆਂ ਲੋਹਾਂ ਜਿਹੜੀਆਂ ਤਖਤੀਆਂ ਹਨ ਜਿਨ੍ਹਾਂ ਤੇ ਲਿਖਿਆ ਸੀ ਉਹ ਤੋੜ ਦਿੱਤੀਆਂ। ਖੁਦਾ ਨੇ ਵੀ ਕਿਹਾ ਮੈਂ ਇਹਨਾਂ ਨੂੰ ਮਾਰ ਦਿਆਂਗਾ, ਇਹਨਾਂ ਨੂੰ ਛੱਡਾਂਗਾ ਨਹੀਂ। ਲੇਕਿਨ ਮੈਂ ਖੁਦਾ ਦੇ ਖਾਦਮੋ ਅੱਜ ਇਹ ਗੱਲ ਦੱਸਣਾ ਚਾਹੁੰਦਾ ਵਾਂ
कि अपनी अपनी कलीसिया च रह के काम करो। कलीसिया तो दूर बर्बादी हो जाती है। आदम ते हवा अली रोज खुदा ना मिलते ने, फिर भी इंसान गुनाह च डिग पिया। खुदा दा बंदा मूसा 40 दिन ते 40 रातां पहाड़ ते खुदा दे नाले, ते पिछे बनी इसराइल ने बछड़ा बना लिया ते ओदी परस्तश करन लग पे। खुदा नाराज होया, खुदा ने कहा मैं इन्हां नूं फनाह कर दियांगा। लेकिन खुदा दा बंदा मूसा विच घर आ गया, कहंदा खुदा बंदा इंज ना कर, जे तू इंज करेगा तो लोग आखणगे जिहड़ा खुदा इन्हां नूं कढ के लिआंदा ते बियाबान च मार दिता। खुदा दी हजूरी दे विच खुदा ना जरा मूसा होर तरीके नाल गल करदा ते कहंदा अच्छा खुदा बंदा जे तू करना है ते मेरा नाम ही किताबे याद चों कढ दे, मैं भी इन्हां लोकां दे नाल ही जावां। खुदा नूं अपना फैसला बदलना पिया ते खुदा ने कहा अच्छा ठीक है, मैं इन्हां नूं नहीं मारदा इंज। लेकिन मैं जिहड़ी अज गल दसना चाहना, खुदा ने अपना काम पूरा कर दिता। वो लोग मुल्के कनान च नहीं गए, उन्हां दी आउण वाली नस्ल गई है। इत्थों तक कि मूसा कोलों भी एक गलती हो गई तो वह भी मुल्के कनान च नहीं गया, उन्होंने भी दूरों ही पहाड़ तो पिसगा की चोटी तो विखाया कि यह वेख लै, इत्थों मुल्के कनान वेख लै, अंदर नहीं जा सकता। ते मैं अज खुदा दे खादमां नूं यह गल समझाना चाहना वा, मेरे भराओ खुदा दे खादमो, खुदा दे ममसूओ, अपनी कलीसिया च पूरा टाइम दवो तो अपनी कलीसिया च रवो, ताकि अबलीस नूं मौका ना मिले ते वो लोकां नूं बर्बाद ना करे। बागे अदन च भी लोग बर्बाद हो गए ते इत्थे भी खुदा सख्त नाराज होया। लीडर दा जरूरी है कि वो अपने लोकां दे विच होवे, ते जे अपने लोकां दे विच नहीं हुंदा ते फिर बर्बादी हुंदी है। ते जे असी यसू मसीह नूं अपना लीडर मानने आ, जरा गौर ना समझ लो, अपना खुदावंद मानने आ ते अपने दिल च रखो, दिल चों दूर, दिल चों यसू दा दूर होना या बंदे दा यसू नूं अपने अंदर ना रखना, उहदे लई बर्बादी है। इसलिए जिन्ने सुनने वाले ने यह गल समझ लो कि यसू मसीह दरवाजा है तो उहदे चों ही जाना, असां उहदे चों लंघ के जाना है, ते जे उहदे विच नहीं हुंदे तो फिर नहीं हो सकते। जरा फिर गौर ना सुनो, खुदा बनी इसराइल नूं मुल्के कनान लैके जाना चाहता है, ते खुदा दे काम वेख लो, खुदा नाल नाल रहा वे, दिने रात नाल है। कदी जरूरत पैंदी है तो बदल की शक्ल च हो जाता है, तो कदी अग की शक्ल च, ना उन्होंने ठंड लगे तो ना उन्होंने धुप लगे, खुदा नाल नाल है। क्यों? खुदा दा टारगेट है कि मैं अपने लोकां नूं मुल्के कनान च लैके जावां, ते लोग अगर ताबेदार होणगे तो जाणगे, ते जे फर्मा बरदार ते ताबेदार नहीं हुंदे तो नहीं गए। ते अज दे दिन दे विच खुदा रफाकत रखदा है, खुदा इंसान दे दिल च रहना चाहता है। यसू मसीह नूं जिहड़ा साडा खुदावंद है अपने दिल दे अंदर रखो, ताकि असी आसमान दी बादशाही च जा सकीए। ते जे दिल दे अंदर नहीं रखदे, जुदाई हुंदी है, ते फिर इबलीस नूं मौका मिलदा है, ते फिर इबलीस तबाही ते बर्बादी फेर दिंदा है। इसलिए मैं खुदा दे खादमां नूं भी ते अपने भैणां भरावां नूं भी कहना चाहना,
ਖੁਦਾਵੰਦ ਯਿਸੂ ਨੂੰ ਆਪਣੇ ਦਿਲ 'ਚ ਰੱਖੋ। ਤੇ ਉਹ ਲੋਕ ਜਿਹੜੇ ਖਿਦਮਤ ਕਰਦੇ ਨੇ ਉਹਨਾਂ ਨੂੰ ਵੀ ਆਨਾ ਜ਼ਿਆਦਾ ਵਕਤ ਆਪਣੀ ਕਲੀਸਿਆ 'ਚ ਗੁਜ਼ਾਰੋ, ਜਿਹੜੀ ਖੁਦਾ ਦੀ ਕਲੀਸਿਆ ਹੈ, ਜਿਹਦੇ 'ਚ ਖੁਦਾ ਨੇ ਨਿਗਾਹਬਾਨ ਠਹਿਰਾਇਆ ਹੈ, ਉੱਥੇ ਰਹੋ ਤੇ ਉਹਨਾਂ ਦੀ ਦੇਖਭਾਲ ਕਰਦੇ ਰਹੋ ਤੇ ਉਹਨਾਂ ਨੂੰ ਖੁਦਾ ਵੱਲ, ਉਹਨਾਂ ਦਾ ਧਿਆਨ ਖੁਦਾ ਵੱਲ ਲਾਈ ਰੱਖੋ, ਤਾਂ ਕਿ ਲੋਕ ਬਚ ਜਾਣ ਤੇ ਖੁਦਾ ਦੇ ਖਾਦਮ ਵੀ ਸੁਰਖਰੂ ਹੋ ਸਕਣ। ਮੈਂ ਉਮੀਦ ਕਰਨਾ ਕਿ ਤੁਸੀਂ ਇਸ ਕਲਾਮ ਨੂੰ ਠੀਕ ਸਮਝਿਆ ਹੋਏਗਾ ਤੇ ਖੁਦਾ ਇਸ ਕਲਾਮ ਤੇ ਤੁਹਾਨੂੰ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।